Viewers, welcome back to News TV 84। ਹੁਣ ਅਸੀਂ ਬ੍ਰੇਕ ਤੋਂ ਬਾਅਦ ਸਿੱਖ ਸਿਆਸਤ ਨੈਟਵਰਕ ਦੇ ਐਡੀਟਰ ਸਰਦਾਰ ਪਰਮਜੀਤ ਸਿੰਘ ਗਾਜੀ ਨਾਲ ਗੱਲਬਾਤ ਕਰਾਂਗੇ ਜੋ ਸਾਨੂੰ ਹੁਣ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਗਾਜੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗਾਜੀ ਸਾਹਿਬ, ਸਭ ਤੋਂ ਪਹਿਲਾਂ ਸਾਰੇ ਦਰਸ਼ਕਾਂ ਨੂੰ ਇਹ ਦੱਸੋ ਕਿ ਇਹ ਸਾਹਮਣੇ ਆਏ ਜਿਹੜੇ ਡਾਕੂਮੈਂਟਸ ਦੀ ਅਸਲੀਅਤ ਕੀ ਹੈ ਤੇ ਇਹਨਾਂ ਦੇ ਵਿੱਚ ਕੀ ਲਿਖਿਆ ਹੈ, ਇਸ ਬਾਰੇ ਜੋ ਵੇਰਵੇ ਦੇ ਨਾਲ ਜਾਣਕਾਰੀ ਦਿਓ। ਦੇਖੋ, ਟॉप सीक्रेट क्लासीफाइड डॉक्यूमेंट्स ਸੀਗੇ ਇੰਗਲੈਂਡ ਦੇ ਜੀ, ਤੇ ਹੁਣ ਮੰਨਿਆ ਇਹ ਜਾ ਰਿਹਾ ਕਿ 30 ਸਾਲਾਂ ਬਾਅਦ ਇਹ ਆਪਣੇ ਜਿਹੜੇ ਸੀਕ੍ਰੇਟ ਡਾਕੂਮੈਂਟਸ ਹੁੰਦੇ ਆ, ਇਹ ਜਿਹੜੀਆਂ ਗਵਰਨਮੈਂਟਸ ਨੇ ਹਾਂਜੀ ਇਹ ਉਹਨਾਂ ਨੂੰ ਡੀਕਲਾਸੀਫਾਈ ਕਰਦੀਆਂ ਆ, ਤਾਂ ਉਸੇ ਦੇ ਤਹਿਤ ਹੀ ਇਹ ਦੋ ਚਿੱਠੀਆਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ ਜੀ। ਤੇ ਬੇਸਿਕਲੀ ਮੋਟੇ ਰੂਪ ਦੇ ਵਿੱਚ ਗੱਲ ਕਰਨੀ ਹੋਵੇ ਤਾਂ ਇਹਨਾਂ ਦੇ ਵਿੱਚੋਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਉਸ ਸਮੇਂ ਇੰਦਰਾ ਗਾਂਧੀ ਨੇ ਜਾਂ ਭਾਰਤ ਸਰਕਾਰ ਨੇ ਇੰਗਲੈਂਡ ਦੇ ਕੋਲੋਂ ਇਸ ਗੱਲ ਦੀ ਸਲਾਹ ਮੰਗੀ ਸੀਗੀ ਕਿ ਦਰਬਾਰ ਸਾਹਿਬ ਦੇ ਉੱਪਰ ਹਮਲਾ ਜਿਹੜਾ ਆ ਉਹ ਕਰਨਾ ਆ, ਤੇ ਉਹਦੇ ਵਿੱਚ ਤੁਸੀਂ ਸਾਨੂੰ ਸਲਾਹ ਦਿਓ ਕਿ ਕਿਸ ਤਰ੍ਹਾਂ ਕਰਨਾ ਚਾਹੀਦਾ ਜੀ। ਤੇ ਉਹਦੇ ਵਿੱਚੋਂ ਇਹ ਗੱਲ ਵੀ ਸਾਹਮਣੇ ਆਈ ਆ ਕਿ ਇਹਨਾਂ ਦੇ ਇੱਕ SAS ਆਫਿਸਰ ਨੇ ਆ ਕੇ ਹਿੰਦੁਸਤਾਨ ਦੇ ਵਿੱਚ ਉਹਨੇ ਜਿੰਨੀ ਵੀ ਪਲੈਨਿੰਗ ਸੀਗੀ ਉਹ ਸਾਰੀ ਉਹਨਾਂ ਨੂੰ ਕਰਕੇ ਦਿੱਤੀ ਜੀ। ਤੇ ਮੋਟੇ ਰੂਪ ਦੇ ਵਿੱਚ ਤਾਂ ਇਹਦੇ ਵਿੱਚੋਂ ਇਹੀ ਗੱਲ ਸਾਹਮਣੇ ਆਉਂਦੀ ਆ ਕਿ ਦਰਬਾਰ ਸਾਹਿਬ ਦੇ ਉੱਪਰ ਜਿਹੜਾ ਹਮਲਾ ਸੀ ਉਹਦੇ ਵਿੱਚ ਬਾਰੇ ਦੇ ਵਿੱਚ ਇਹਨਾਂ ਨੂੰ ਪਹਿਲਾਂ ਤੋਂ ਪਤਾ ਸੀਗਾ, ਸਿਰਫ ਪਤਾ ਹੀ ਨਹੀਂ ਸੀਗਾ ਬਲਕਿ ਇਹਨਾਂ ਨੇ ਉਹਦੀ ਤਿਆਰੀ ਵਗੈਰਾ ਕਰਨ ਦੇ ਵਿੱਚ ਭਾਰਤ ਸਰਕਾਰ ਦੀ ਜਿਹੜੀ ਆ ਉਹ ਕਾਫੀ ਸਰਗਰਮ ਪੱਧਰ ਦੇ ਉੱਪਰ ਮਦਦ ਜਿਹੜੀ ਆ ਉਹ ਕੀਤੀ ਸੀਗੀ ਜੀ। ਬਿਲਕੁਲ ਬਿਲਕੁਲ ਵੀਰ ਜੀ, ਇਹਨਾਂ ਨੇ ਦਰਬਾਰ ਸਾਹਿਬ ਦੇ ਉੱਪਰ ਹਮਲਾ ਕੀਤਾ, ਇੱਕ ਤਰ੍ਹਾਂ ਸਾਡੇ ਨਾਲ ਨਸਲਕੁਸ਼ੀ ਸੀ। ਕੀ ਬਰਤਾਨੀਆ ਸਰਕਾਰ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜਿਵੇਂ ਯਹੂਦੀਆਂ ਨੇ ਜਰਮਨੀ, ਇਟਲੀ, ਜਾਪਾਨ ਆਦਿ ਯਹੂਦੀ ਨਸਲਕੁਸ਼ੀ ਦੇ ਦੇਸ਼ਾਂ ਦੇ ਖਿਲਾਫ ਕੀਤੀ ਗਈ ਸੀ, ਇਸ ਬਾਰੇ ਵੀ ਜਾਣਕਾਰੀ ਦਿਓ। ਦੇਖੋ, ਇਸ ਸੰਬੰਧ ਦੇ ਵਿੱਚ ਇਹ ਹੈ ਕਿ ਹੁਣ ਡੇਵਿਡ ਕੈਮਰਨ ਨੇ ਇਹ ਗੱਲ ਕਹੀ ਹੈ, ਕਿਉਂਕਿ ਇਹ ਵੀ ਮੰਨਿਆ ਜਾ ਰਿਹਾ, ਟੌਮ ਵੈਟਸਨ ਨੇ ਵੀ ਇਹ ਗੱਲ ਕਹੀ ਹੈ ਕਿ ਇਹ ਮੰਨਿਆ ਜਾ ਰਿਹਾ ਕਿ ਬਹੁਤ ਸਾਰੇ ਜਿਹੜੇ ਦਸਤਾਵੇਜ਼ ਨੇ ਉਹ ਅਜੇ ਸਾਹਮਣੇ ਨਹੀਂ ਆਏ ਜੀ। ਤੇ ਦੋ ਚਿੱਠੀਆਂ ਆਈਆਂ ਨੇ, ਭਾਵੇਂ ਕਿ ਇਹਨਾਂ ਦੋਹਾਂ ਤੋਂ ਹੀ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਇਹਨਾਂ ਦੀ ਸ਼ਮੂਲੀਅਤ ਦੇ ਸੰਬੰਧੀ। ਹਾਂਜੀ, ਤੇ ਇੱਕ ਤਾਂ ਇਹ ਗੱਲ ਦੇਖਣ ਵਾਲੀ ਹੋਊਗੀ ਕਿ ਹੁਣ ਜਿਹੜੀ ਇਹ ਇਨਕੁਆਇਰੀ ਕਰ ਰਹੇ ਨੇ ਉਹਦੇ ਵਿੱਚੋਂ ਕਿਹੜੀਆਂ ਗੱਲਾਂ ਜਿਹੜੀਆਂ ਆ ਉਹ ਸਾਹਮਣੇ ਆਉਂਦੀਆਂ ਆ, ਗਵਰਨਮੈਂਟ ਇਸ ਗੱਲ ਨੂੰ ਕਿਸ ਤਰ੍ਹਾਂ ਲੈ ਰਹੀ ਹੈ ਜੀ। ਤੇ ਬਾਕੀ ਜਿੱਥੋਂ ਤੱਕ ਸਿੱਖਾਂ ਦਾ ਮਾਮਲਾ ਆ ਉਹਦੇ ਵਿੱਚ ਦੇਖੋ ਇਹ ਗੱਲ ਹੁਣ ਬੜੇ ਵੱਡੇ ਪੱਧਰ ਦੇ ਉੱਪਰ ਸਥਾਪਿਤ ਹੋ ਚੁੱਕੀ ਹੈ ਕਿ ਜਿਹੜਾ ਦਰਬਾਰ ਸਾਹਿਬ ਦਾ ਹਮਲਾ ਸੀਗਾ ਉਹ ਸਿੱਖਾਂ ਦੀ ਨਸਲਕੁਸ਼ੀ ਦੀ ਸ਼ੁਰੂਆਤ ਸੀਗੀ। ਉਹਦੇ ਤੋਂ ਘਟਨਾਵਾਂ ਦਾ ਇੱਕ ਐਸਾ ਸਿਲਸਿਲਾ ਸ਼ੁਰੂ ਹੁੰਦਾ ਆ ਜਿਹਦੇ ਦੌਰਾਨ ਸਿੱਖਾਂ ਦਾ ਮਿੱਥ ਕੇ ਸਰਕਾਰ ਦੇ ਵੱਲੋਂ ਕਾਂਡ ਜਿਹੜਾ ਸੀ ਉਹ ਕੀਤਾ ਗਿਆ ਜੀ। ਉਹਦੇ ਸੰਬੰਧੀ ਜਿੱਥੋਂ ਤੱਕ ਕਾਨੂੰਨੀ ਕਾਰਵਾਈ ਦੀ ਗੱਲ ਹੈ, ਦੇਖੋ ਇਹਨਾਂ ਨੂੰ ਜਵਾਬਦੇਹ ਤਾਂ ਹਰ ਪੱਧਰ ਦੇ ਉੱਪਰ ਬਣਾਇਆ ਜਾਣਾ ਚਾਹੀਦਾ, ਚਾਹੇ ਉਹ ਕਾਨੂੰਨੀ ਪੱਧਰ ਹੈ, ਚਾਹੇ ਉਹ ਡਿਪਲੋਮੈਟਿਕ ਲੈਵਲ ਹੈ ਜਾਂ ਹੋਰ ਕੌਮਾਂਤਰੀ ਮੰਚ ਇਸ ਤਰ੍ਹਾਂ ਦੇ ਹੈਗੇ ਨੇ ਜੀ। ਹਰ ਇੱਕ ਪੱਧਰ ਦੇ ਉੱਪਰ ਬਣਾਇਆ ਜਾਣਾ ਚਾਹੀਦਾ ਹੈ। ਹਾਂ, ਜਿੱਥੋਂ ਤੱਕ ਕਾਨੂੰਨੀ ਕਾਰਵਾਈ ਦੀ ਗੱਲ ਹੈ ਉਸ ਮਾਮਲੇ ਦੇ ਵਿੱਚ ਇਹ ਹੈ ਕਿ ਇਹਦੇ ਸੰਬੰਧੀ ਜਿਹੜੀ ਵਿਚਾਰ ਹੈ ਉਹ ਲੱਗਦਾ ਕਿ ਆਉਂਦੇ ਦਿਨਾਂ ਦੇ ਵਿੱਚ ਸਿੱਖ ਸਰਕਲ ਦੇ ਵਿੱਚ ਚੱਲੂਗੀ ਤੇ ਇਹਦੀਆਂ ਸੰਭਾਵਨਾਵਾਂ ਦੇਖੀਆਂ ਜਾਣੀਆਂ ਚਾਹੀਦੀਆਂ ਨੇ। ਕੌਮਾਂਤਰੀ ਕਾਨੂੰਨ ਦੇ ਤਹਿਤ ਕਿਹੜੇ ਕਿਹੜੇ ਇਹੋ ਜਿਹੇ ਪੁਆਇੰਟ ਹੈਗੇ ਆ ਜਿਨ੍ਹਾਂ ਦੇ ਤਹਿਤ ਇਹਨਾਂ ਨੂੰ ਜਵਾਬਦੇਹ ਠਹਿਰਾਇਆ ਜਾ ਸਕਦਾ। ਤੇ ਉਮੀਦ ਹੈ ਵੀ ਜਿਸ ਤਰ੍ਹਾਂ ਦੇ ਨਾਲ ਸਿੱਖਾਂ ਨੇ ਇਸ ਗੱਲ ਨੂੰ ਬਹੁਤ ਗੰਭੀਰਤਾ ਦੇ ਨਾਲ ਲਿਆ ਔਰ ਹਰ ਪੱਧਰ ਦੇ ਉੱਪਰ ਜਿਹੜੀ ਕੰਸਰਨ ਆ ਉਹ ਦਿਖਾਈ ਜਾ ਰਹੀ ਹੈ, ਤੇ ਆਉਂਦੇ ਦਿਨਾਂ ਦੌਰਾਨ ਕਾਨੂੰਨੀ ਪੱਧਰ ਦੇ ਉੱਪਰ ਵੀ ਇਹਨਾਂ ਨੂੰ ਜਵਾਬਦੇਹ ਠਹਿਰਾਉਣ ਦੇ ਲਈ ਯਤਨ ਜਿਹੜੇ ਨੇ ਉਹ ਜ਼ਰੂਰ ਹੋਣਗੇ ਜੀ। ਬਿਲਕੁਲ। ਤੇ ਵੀ ਇਹ ਵੀ ਦੱਸੋ, ਜਿਸ ਤਰ੍ਹਾਂ ਸਿੱਖ ਜਦੋਂ ਕਿ 2014 ਦੇ ਵਿੱਚ 100 ਸਾਲ ਪਹਿਲਾਂ 1914 ਦੀ ਪਹਿਲੀ ਵਰਲਡ ਵਾਰ ਵਿੱਚ ਮਾਰੇ ਗਏ 1 ਲੱਖ ਸਿੱਖ ਫੌਜੀਆਂ ਦੀ ਯਾਦ ਮਨਾ ਰਹੇ ਹਨ, ਬਰਤਾਨੀਆ ਵੱਲੋਂ ਘੱਲੂਘਾਰਾ 1984 ਵਿੱਚ ਸ਼ਾਮਿਲ ਹੋਣ ਨੂੰ ਸਿੱਖ ਹਿਰਦੇ ਤੇ ਕਿਵੇਂ ਲੈਣਗੇ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਸਿੱਖਾਂ ਦੇ ਤਾਲੁਕਾਤ ਅੰਗਰੇਜ਼ਾਂ ਦੇ ਨਾਲ ਕਾਫੀ ਪੁਰਾਣੇ ਨੇ, ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਨੇ ਤੇ ਇਹ ਵੀ ਗੱਲ ਸਿੱਖਾਂ ਦਾ ਰਾਜ ਵੀ ਜਿਹੜਾ ਖੁੱਸਿਆ ਉਹ ਉਸ ਸਮੇਂ ਚਲੋ ਇਹ ਵਿਰੋਧੀ ਤਾਕਤ ਸੀਗੇ ਹੋਇਆ
ਹਾਂਜੀ ਪਰ ਬਾਅਦ ਦੇ ਵਿੱਚ ਇਹਨਾਂ ਦੀ ਫੌਜ ਦੇ ਵਾਸਤੇ ਜਿਸ ਤਰ੍ਹਾਂ ਸਿੱਖ ਲੜੇ ਸੰਸਾਰ ਜੰਗਾਂ ਦੇ ਦੌਰਾਨ ਜਾਂ ਹੋਰ, ਉਹਦੇ ਤੋਂ ਇਹ ਗੱਲ ਵੀ ਮੰਨੀ ਜਾ ਰਹੀ ਸੀਗੀ ਕਿ ਇਹ ਲੋਕ ਇੰਨੀ ਕੁ ਗੱਲ ਹੁਣ ਰੈਕਗਨਾਈਜ਼ ਕਰਦੇ ਆ ਕਿ ਸਿੱਖਾਂ ਨੇ ਜੀ ਸਾਡੇ ਖਾਤਰ ਦੇਖੋ ਸੰਸਾਰ ਜੰਗਾਂ ਲੜੀਆਂ ਜਾਂ ਸਾਡੀ ਸੁਸਾਇਟੀ ਦੇ ਵਿੱਚ ਯੋਗਦਾਨ ਪਾਇਆ। ਹਾਂਜੀ ਸੋ ਇੱਕ ਵਿਸ਼ਵਾਸ ਵਾਲਾ ਜਿਹੜਾ ਹੁਣ ਤੱਕ ਦਾ ਸੀਗਾ ਰਿਸ਼ਤਾ ਉਹ ਬਣਿਆ ਹੋਇਆ ਸੀਗਾ ਜੀ। ਪਰ ਇਸ ਤਰ੍ਹਾਂ ਦੀ ਜਿਹੜੀ ਗੱਲਬਾਤ ਆ ਉਹ ਸਾਹਮਣੇ ਆਉਣ ਤੋਂ ਬਾਅਦ ਇੱਕ ਭਾਵਨਾਤਮਕ ਤੌਰ ਤੇ ਤਾਂ ਮੈਂ ਕਹਾਂ ਕਿ ਬਹੁਤ ਜ਼ਿਆਦਾ ਠੇਸ ਜਿਹੜੀ ਹੈ ਉਹ ਸਾਰੇ ਸਿੱਖਾਂ ਨੂੰ ਪਹੁੰਚੀ ਔਰ ਬਹੁਤ ਸਾਰੇ ਹਿੱਸੇ ਜਿਹੜੇ ਨੇ ਉਹਨਾਂ ਵੱਲੋਂ ਹੈਰਾਨੀ ਵੀ ਪ੍ਰਗਟ ਕੀਤੀ ਜਾ ਰਹੀ ਹੈ। ਹਾਂਜੀ ਸੋ ਇਸ ਮਾਮਲੇ ਦੇ ਵਿੱਚ ਤਾਂ ਇਹ ਹੈ ਕਿ ਬਹੁਤ ਹੈਰਾਨੀ ਤੇ ਗੁੱਸੇ ਦੇ ਨਾਲ ਹੀ ਇਹਨੂੰ ਸਿੱਖ ਜਗਤ ਦੇ ਵੱਲੋਂ ਲਿਆ ਜਾ ਰਿਹਾ ਹੈ ਜੀ। ਔਰ ਹੈ ਵੀ ਬਹੁਤ ਜ਼ਿਆਦਾ ਗੰਭੀਰ ਗੱਲ ਹੈ ਕਿ ਇੱਕ ਏਡੀ ਵੱਡੀ ਸਾਜ਼ਿਸ਼ ਦਾ ਹਿੱਸਾ ਇਹ ਗਵਰਨਮੈਂਟਸ ਜਿਹੜੀਆਂ ਨੇ ਉਹ ਬਣੀਆਂ ਨੇ ਸਿੱਖਾਂ ਦੇ ਖਿਲਾਫ, ਸਿੱਖ ਕੌਮ ਦੇ ਖਿਲਾਫ, ਜਿਹੜੀ ਕਿ ਇੱਕ ਤਰ੍ਹਾਂ ਨਾਲ ਸਿੱਖਾਂ ਦਾ ਘਾਣ ਬੱਚਾ ਪੀੜਨ ਦੀ ਜਿਹੜੀ ਪਲੈਨਿੰਗ ਸੀਗੀ ਉਹ ਸੀਗੀ ਇਹ। ਹੈਲੋ ਹਾਂਜੀ ਹਾਂਜੀ ਵੀਰ ਜੀ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਸਿੱਖਾਂ ਦੇ ਮਿੱਤਰਤਾ ਕਾਫੀ ਸੀਗੀ ਬ੍ਰਿਟਿਸ਼ਰਸ ਦੇ ਨਾਲ, ਸਿੱਖਾਂ ਦਾ ਹੁਣ ਇੰਗਲੈਂਡ ਦੇ ਵਿੱਚ ਕੀ ਫਿਊਚਰ ਹੈਗਾ? ਤੁਹਾਨੂੰ ਕੀ ਲੱਗਦਾ ਹੈ ਕਿ ਇਹਨਾਂ ਦੇ ਰਿਸ਼ਤਿਆਂ ਦੇ ਵਿੱਚ ਕਰਵਾਹਟ ਆਏਗੀ? ਬ੍ਰਿਟਿਸ਼ ਸਿੱਖਾਂ ਨੂੰ ਕੀ ਕਰਨਾ ਚਾਹੀਦਾ ਇਸ ਵੇਲੇ? ਦੇਖੋ, ਇੰਗਲੈਂਡ ਦੇ ਵਿੱਚ ਯੂਰਪ ਦੇ ਵਿੱਚ ਵੈਸੇ ਹੀ ਸਿੱਖ ਡਿਆਸਪੋਰਾ ਜਿਹੜਾ ਆ ਉਹਦੀ ਸਰਗਰਮੀ ਕਾਫੀ ਰਹੀ ਹੈ ਜੀ। ਔਰ ਇੰਗਲੈਂਡ ਦੇ ਵਿੱਚ ਸਿੱਖ ਬਹੁਤ ਪੁਰਾਣੇ ਗਏ ਹੋਏ ਨੇ। ਉੱਥੋਂ ਦੇ ਜਿਹੜਾ ਸਿਸਟਮ ਹੈ ਉਹਦੇ ਨਾਲ ਵਾਸਤਾ ਕਾਫੀ ਰੱਖਿਆ ਹੋਇਆ, ਉੱਥੋਂ ਦੇ ਪੋਲੀਟੀਕਲ ਸਿਸਟਮ ਦੇ ਨਾਲ ਵੀ ਜੀ। ਤੇ ਇੰਪੈਕਟਫੁਲ ਆ ਜਿਹੜੇ ਖਾਸ ਕਰਕੇ ਇੰਗਲੈਂਡ ਦੇ ਵਿੱਚ ਸਿੱਖ ਡਿਆਸਪੋਰਾ ਆ ਉਹਨੂੰ ਆਪਾਂ ਇੰਪੈਕਟਫੁਲ ਮੰਨ ਸਕਦੇ ਆ। ਬਹੁਤ ਸਾਰੇ ਹਿੱਸੇ ਇਸ ਤਰ੍ਹਾਂ ਦੇ ਹੈਗੇ ਆ ਜਿਹੜੇ ਗਵਰਨਮੈਂਟ ਦੇ ਨਾਲ ਡਿਪਲੋਮੈਟਿਕ ਲੈਵਲ ਦੇ ਉੱਪਰ ਗੱਲਬਾਤ ਜਿਹੜੀ ਆ ਉਹ ਕਰਦੇ ਨੇ। ਹਾਂਜੀ ਜੀ। ਤੇ ਆਪਾਂ ਦੇਖਦੇ ਰਹੇ ਆ ਕਿ ਜੂਨ 1984 ਦਾ ਵੀ ਜਿਹੜਾ ਰੈਲੀ ਹੁੰਦੀ ਹੈ ਉਹਦੀ ਯਾਦ ਦੇ ਵਿੱਚ ਉਹ ਵੀ ਇੰਗਲੈਂਡ ਦੇ ਵਿੱਚ ਕਾਫੀ ਭਾਰੀ ਮਾਤਰਾ ਦੇ ਵਿੱਚ ਮਤਲਬ ਸਿੱਖ ਜਿਹੜੇ ਆ ਵੱਡੀ ਗਿਣਤੀ ਦੇ ਵਿੱਚ ਉਹਦੇ ਵਿੱਚ ਸ਼ਮੂਲੀਅਤ ਕਰਦੇ ਨੇ ਜੀ। ਤੇ ਹੁਣ ਇਹ ਖੁਲਾਸੇ ਹੋਣ ਤੋਂ ਬਾਅਦ ਵੀ ਜਿੰਨੇ ਬਿਆਨ ਸਾਹਮਣੇ ਆਏ ਆ ਉਹਨਾਂ ਦੇ ਵਿੱਚੋਂ ਵੀ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਬਹੁਤ ਇੱਕ ਸੀਰੀਅਸਲੀ ਉੱਥੋਂ ਦੀਆਂ ਜਿੰਨੀਆਂ ਵੀ ਆਰਗੇਨਾਈਜੇਸ਼ਨਸ ਨੇ ਉਹਨਾਂ ਨੇ ਇਸ ਗੱਲ ਨੂੰ ਲਿਆ ਆ ਜੀ। ਤੇ ਹੁਣ ਡਿਪਲੋਮੈਟਿਕ ਲੈਵਲ ਦੇ ਉੱਪਰ ਵੀ ਐਮਪੀਜ਼ ਦੇ ਰਾਹੀਂ ਜਿੰਨੀ ਗੱਲਬਾਤ ਹੋ ਰਹੀ ਹੈ ਜਾਂ ਕੱਲ ਕੁਐਸਚਨ 2 ਦਾ ਜਵਾਬ ਦਿੱਤਾ ਹੈ ਡੇਵਿਡ ਕੈਮਰਨ ਨੇ ਪਾਰਲੀਮੈਂਟ ਦੇ ਵਿੱਚ, ਆਉਂਦੇ ਦਿਨਾਂ ਦੇ ਵਿੱਚ ਵੀ ਇਹੀ ਹੈ ਕਿ ਇੰਗਲੈਂਡ ਦੀਆਂ ਜਥੇਬੰਦੀਆਂ ਜਿੱਥੇ ਤੱਕ ਮੈਂ ਸੋਚ ਰਿਹਾ ਕਿ ਬਾਕੀ ਸੰਸਾਰ ਦੇ ਜਿਹੜੇ ਸਿੱਖ ਹੈਗੇ ਆ, ਪਹਿਲੀ ਗੱਲ ਤਾਂ ਉਹਨਾਂ ਨੂੰ ਉਹਨਾਂ ਦੇ ਨਾਲ ਕੋਲੈਬੋਰੇਟ ਕਰਨਾ ਚਾਹੀਦਾ, ਉਹਨਾਂ ਦਾ ਸਲਾਹ ਮਸ਼ਵਰਾ ਲੈ ਕੇ ਤਾਂ ਅੱਗੇ ਦੇਖਣਾ ਚਾਹੀਦਾ ਕਿ ਇਸ ਮਾਮਲੇ ਦੇ ਵਿੱਚ ਕਿਹੜੇ ਕਿਹੜੇ ਸਟੈਪ ਜਿਹੜੇ ਆ ਉਹ ਚੁੱਕੇ ਜਾਣਗੇ ਜੀ ਤੇ ਉਹ ਕਰਨਗੇ ਜੀ। ਬਿਲਕੁਲ। ਤੇ ਵੀਰ ਜੀ, ਅਸੀਂ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਜਿਹੜੀ ਬ੍ਰਾਹਮਣਵਾਦ ਹਿੰਦੂ ਜਾਤ ਹੈਗੀ ਉਹ ਤਾਂ ਸਿੱਖਾਂ ਦੀ ਹਮੇਸ਼ਾ ਹੀ ਵੈਰੀ ਰਹੀ ਹੈ, ਪਰ ਇਹ ਬ੍ਰਿਟਿਸ਼ਰਸ ਨੇ ਸਾਡੇ ਨਾਲ ਐਸਾ ਕਿਉਂ ਕੀਤਾ, ਸਿੱਖਾਂ ਦੇ ਨਾਲ ਹੀ ਐਸਾ ਕਿਉਂ ਕੀਤਾ? ਇਸ ਬਾਰੇ ਤੁਸੀਂ ਕੀ ਵਿਚਾਰ ਰੱਖਦੇ ਹੋ? ਦੇਖੋ, ਇਸ ਮਾਮਲੇ ਦੇ ਵਿੱਚ ਇੱਕ ਤਾਂ ਉਸ ਵਕਤ ਦੇ ਉੱਪਰ ਇਹ ਗੱਲ ਕਾਫੀ ਵੱਡੇ ਪੱਧਰ ਤੇ ਮੰਨੀ ਜਾਂਦੀ ਹੈ ਕਿ ਮਾਰਗਰਟ ਥੈਚਰ ਸੀ ਜਿਹੜੀ ਉਹਦੀ ਕਾਫੀ ਜ਼ਿਆਦਾ ਨੇੜਤਾ ਸੀਗੀ ਇੰਦਰਾ ਗਾਂਧੀ ਦੇ ਨਾਲ ਜੀ। ਤੇ ਦੂਸਰਾ ਉਸ ਸਮੇਂ ਦੇ ਜਿਹੜੇ ਇੰਟਰਨੈਸ਼ਨਲ ਹਾਲਾਤ ਸੀਗੇ, ਖਾਸ ਕਰਕੇ ਹਿੰਦੁਸਤਾਨ ਜਾਂ ਇਸ ਏਸ਼ੀਅਨ ਰੀਜਨ ਦੇ ਜਿਹੜੇ ਹਾਲਾਤ ਸੀਗੇ ਉਹ ਵੀ ਇੱਕ ਗੱਲ ਜਿਹੜੀ ਆ ਉਹ ਸਾਹਮਣੇ ਸੀਗੀ। ਹਾਲਾਂਕਿ ਨਿੱਜੀ ਤੌਰ ਤੇ ਮੈਂ ਤਾਂ ਇਹੀ ਮੰਨਦਾ ਕਿ ਜੋ ਭਾਰਤ ਸਰਕਾਰ ਵੱਲੋਂ ਹਮਲਾ ਕਰਨ ਦਾ ਜਿਹੜਾ ਮੁੱਖ ਕਾਰਨ ਆ ਉਹ ਤਾਂ ਸਪਸ਼ਟ ਰੂਪ ਦੇ ਵਿੱਚ ਬੜੇ ਵਧੀਆ ਲਫ਼ਜ਼ਾਂ ਦੇ ਵਿੱਚ ਬਿਆਨ ਕੀਤਾ ਆ ਅਫਜ਼ਲ ਅਹਿਸਨ ਰੰਧਾਵਾ ਨੇ ਕਿ ਵੈਰੀਆਂ ਕੱਢ ਵਿਖਾਲਿਆ ਹੈ 5 ਸਦੀਆਂ ਦਾ ਵੈਰ। ਹਾਂਜੀ। ਤੋ ਉਹ ਜਿਹੜੀ ਕਿੜ ਸੀਗੀ ਜਾਂ ਉਹ ਜਿਹੜਾ ਵੈਰ ਸੀਗਾ ਉਹ ਹੀ ਇਸ ਹਮਲੇ ਦੇ ਪਿੱਛੇ ਮੂਲ ਸ਼ਕਤੀ ਸੀਗੀ ਜਿਹੜੀ ਜਾਂ ਫੋਰਸ ਸੀਗੀ ਜਿਹੜੀ ਇਹਨਾਂ ਨੂੰ ਮੋਟੀਵੇਟ ਕਰ ਰਹੀ ਸੀਗੀ ਜੀ। ਹਾਂ, ਇਹਨਾਂ ਨੇ ਇਸ ਤਰ੍ਹਾਂ ਕਿਉਂ ਕੀਤਾ ਜਾਂ ਇਸ ਤਰ੍ਹਾਂ ਦੀ ਸ਼ਮੂਲੀਅਤ ਕਿਉਂ ਕੀਤੀ, ਉਹਦੇ ਵਿੱਚ ਮੈਂ ਇਹ ਸਮਝਦਾ ਕਿ ਇਹਨਾਂ ਦਾ ਇਹ ਕਲੈਕਟਿਵ ਫੇਲੀਅਰ ਹੈ ਇਹਨਾਂ ਗਵਰਨਮੈਂਟਸ ਦਾ ਕਿ ਇਸ ਗੱਲ ਨੂੰ ਜਾਂ ਤਾਂ ਇਹ ਪ੍ਰੈਡਿਕਟ ਨਹੀਂ ਕਰ ਸਕੇ ਕਿ ਇਹ ਇਸ ਲੈਵਲ ਦੀ ਸਾਜ਼ਿਸ਼ ਜਿਹੜੀ ਆ ਉਹ ਸਿੱਖਾਂ ਦੇ ਖਿਲਾਫ ਹੈਗੀ ਆ ਹਮਲਾ ਕਰਨ ਦੀ, ਤੇ ਜਾਂ ਫਿਰ ਇਹਨਾਂ ਦੇ ਕੁਛ ਆਪ ਦੇ ਅਲਟੀਰੀਅਰ ਮੋਟਿਵਸ ਇਸ ਤਰ੍ਹਾਂ ਦੇ ਹੋਣਗੇ
ਉਸ ਸਮੇਂ ਕੁਝ ਹਥਿਆਰਾਂ ਦੀ ਡੀਲ ਦੀ ਗੱਲਬਾਤ ਵੀ ਆ ਰਹੀ ਹੈ ਕਿ ਹਿੰਦੁਸਤਾਨ ਦੇ ਨਾਲ ਹੋਣ ਜਾ ਰਹੀ ਸੀਗੀ। ਹਾਂਜੀ ਮਤਲਬ ਇਹਨਾਂ ਦੇ ਕਮਰਸ਼ੀਅਲ ਹਿੱਤ ਵੀ ਹੋ ਸਕਦੇ ਨੇ। ਭਾਰਤ ਦੇ ਮਾਮਲੇ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਬਹੁਤਾ ਜਿਹੜਾ ਹਿਊਮਨ ਰਾਈਟਸ ਦੀ ਵਾਇਲੇਸ਼ਨ ਇੱਥੇ ਹੋਈ, ਜੀ ਉਹਨੂੰ ਇਹ ਵੈਸਟਰਨ ਵਰਲਡ ਜਿਹੜਾ ਆ ਜਾਂ ਇਹ ਸਾਰੇ ਦੇਸ਼ ਨੇ ਉਹ ਇੱਕ ਮਾਰਕੀਟ ਐਂਗਲ ਤੋਂ ਵੀ ਉਸ ਚੀਜ਼ ਨੂੰ ਇਗਨੋਰ ਕਰਦੇ ਆ। ਫਿਰ ਇਹਨਾਂ ਦੇ ਆਪ ਦੇ ਖਿੱਤੇ ਦੇ ਵਿੱਚ ਵੀ, ਰੀਜਨ ਦੇ ਵਿੱਚ ਵੀ ਬਹੁਤ ਸਾਰੇ ਇੰਟਰਸਟ ਹੁੰਦੇ ਆ ਜੀ ਜਿੱਥੇ ਇਹਨਾਂ ਨੂੰ ਲੱਗਦਾ ਆ ਕਿ ਕਿਹੜੇ ਮਾਮਲੇ ਨੂੰ ਤਰਜੀਹ ਦੇਣੀ ਹੈ, ਹਿਊਮਨ ਰਾਈਟਸ ਦੇ ਮਾਮਲੇ ਨੂੰ ਦੇਣੀ ਹੈ ਜਾਂ ਰੀਜਨਲ ਇੰਟਰਸਟ ਆਪਣੇ ਦੇਖਣੇ ਨੇ। ਹਾਂਜੀ ਇਹਨਾਂ ਸਾਰੀਆਂ ਮਲਟੀਪਲ ਫੈਕਟਰਸ ਦੇ ਚੱਲਦੇ ਆ ਇਹਨਾਂ ਨੇ ਕੀਤਾ ਆ। ਜੀ ਪਰ ਇਹ ਆ ਕਿ ਹੁਣ ਜਿਸ ਤਰ੍ਹਾਂ ਦੀਆਂ ਸੁਸਾਇਟੀਆਂ ਹੈਗੀਆਂ ਤੇ ਜਿਸ ਤਰ੍ਹਾਂ ਦਾ ਇਹ ਕ੍ਰਾਈਮ ਹੋਇਆ ਹਾਂਜੀ ਉਹਦੇ ਪ੍ਰਤੀ ਜਵਾਬਦਾਰੀ ਤਾਂ ਇਹਨਾਂ ਦੀ ਜਿਹੜੀ ਆ ਉਹ ਜ਼ਰੂਰ ਨਿਸ਼ਚਿਤ ਕਰਨੀ ਬਣਦੀ ਆ ਔਰ ਉਹ ਕੌਮ ਕਰੂਗੀ ਜੀ। ਹਾਂਜੀ ਬਿਲਕੁਲ, ਤੇ ਅਸੀਂ ਵੀ ਉਸੇ ਚੀਜ਼ ਦੀ ਅਰਦਾਸ ਕਰਦੇ ਕਿ ਜਲਦ ਤੋਂ ਜਲਦ ਇਹ ਸਾਰੀ ਕਾਰਵਾਈ ਹੋਵੇ ਤੇ ਸਾਡੇ ਸਾਹਮਣੇ ਸਾਰੇ ਜਵਾਬ ਆਣ। ਤੇ ਕਾਜ਼ੀ ਸਾਹਿਬ, ਸਾਡਾ ਹੁਣ ਵਕਤ ਸਮਾਪਤੀ ਵੱਲ ਜਾ ਰਿਹਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਡੇ ਸਾਰੇ ਸਵਾਲਾਂ ਦੇ ਜਵਾਬ ਬੜੇ ਵੇਰਵੇ ਦੇ ਨਾਲ ਦਿੱਤੇ ਤੇ ਆਪਣੇ ਵਿਚਾਰ ਸਾਂਝੇ ਕੀਤੇ। ਮੈਂ ਤੁਹਾਡੇ ਕੋਲ ਇੱਥੇ ਇਜਾਜ਼ਤ ਲੈਂਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਿਹਰਬਾਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵੀਰਜ਼, ਇੱਥੇ ਮੈਂ ਤੁਹਾਡੇ ਕੋਲ ਇਜਾਜ਼ਤ ਲੈਂਦੀ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।